ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਰਾਤਨ ਵੇਲਿਆਂ ਤੋਂ ਹੀ ਸਿੰਘ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ ਹੁੰਦੇ ਸੀ ਜੰਗਲਾਂ ਦੇ ਵਿੱਚ। ਅਤੇ ਅੱਜ ਵੀ ਘੋੜੇ ਜਿਹੜੇ ਆ ਇਹ ਬੜਾ ਇੱਕ ਪ੍ਰੈਕਟੀਕਲ ਚੀਜ਼ ਆ। ਗੱਡੀਆਂ ਭਾਵੇਂ ਜਿੰਨੀਆਂ ਮਰਜ਼ੀ ਆ ਜਾਣ, ਜੰਗਲਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਘਰਾਂ ਦੇ ਵਿੱਚ ਇਹਦਾ ਅਭਿਆਸ ਸਾਨੂੰ ਜ਼ਰੂਰ ਰੱਖਣਾ ਚਾਹੀਦਾ, ਜਾਰੀ ਰੱਖਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਫਰੀਮੌਂਟ ਗੁਰਦੁਆਰਾ ਸਾਹਿਬ ਆਏ ਹੋਏ ਹਾਂ ਜੀ ਸਿੱਖ ਚਿਲਡਰਨਸ ਡੇ 'ਤੇ। ਇੱਥੇ 5 ਘੋੜੇ ਆ ਅਤੇ ਬਹੁਤ ਬੱਚੇ ਇੰਜੋਏ ਕਰ ਰਹੇ ਨੇ। ਇੱਥੇ ਘੋੜਿਆਂ ਦੀ ਸਵਾਰੀ ਹੋ ਰਹੀ ਆ, ਉੱਧਰ ਪ੍ਰਸ਼ਾਦਾ ਕੰਪੀਟੀਸ਼ਨ ਚੱਲ ਰਹੇ ਨੇ ਅਤੇ ਆਪਣੇ ਵਿਰਸੇ ਦੇ ਨਾਲ ਜੋੜ ਰਹੇ ਨੇ। ਬਹੁਤ ਹੀ ਵਧੀਆ ਉਪਰਾਲਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਵਿੰਦਰ ਸਿੰਘ ਪ੍ਰਿੰਸ। ਅਸੀਂ ਇੱਥੇ ਸਿੱਖ ਚਿਲਡਰਨਸ ਡੇ ਵਾਸਤੇ ਘੋੜ ਸਵਾਰੀ ਦੇ ਸੇਵਾ ਦੇ ਵਿੱਚ ਲੱਗੇ ਹਾਂ। 5 to 6 5-6 ਘੋੜੇ ਆਉਂਦੇ ਹੁੰਦੇ ਆ ਹਰ ਸਾਲ। ਕੋਵਿਡ ਕਰਕੇ 2 ਸਾਲ ਸਾਡੇ ਤੋਂ ਨਹੀਂ ਆ ਹੋਇਆ। ਪਿਛਲੇ 6 ਸਾਲਾਂ ਤੋਂ ਇਹ ਸੇਵਾ ਚੱਲ ਰਹੀ ਹੈ। ਤਾਂ ਲਗਭਗ 300 to 350 ਕਿਡਸ ਅਸੀਂ ਰਾਈਡ ਦਿੰਦੇ ਹੁੰਦੇ ਹਾਂ। ਤਾਂ ਬਾਅਦ 'ਚ ਫਿਰ ਇਹਨਾਂ ਦੀਆਂ ਕਲਾਸਾਂ ਵੀ ਐਕਚੁਅਲੀ ਕਰਦੇ ਹੁੰਦੇ ਆ। ਸਾਰਾ ਕੁਛ ਫ੍ਰੀ ਦੀ ਸੇਵਾ ਹੁੰਦੀ ਆ। ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਅੱਜ ਤੁਸੀਂ ਦੇਖ ਰਹੇ ਹੋ ਇੱਥੇ ਅੱਜ ਫਰੀਮੌਂਟ ਗੁਰਦੁਆਰਾ ਸਾਹਿਬ ਵੱਲੋਂ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਜਾਂਦਾ ਸਿੱਖ ਚਿਲਡਰਨ ਡੇ ਦਾ, ਇਹਦੇ ਵਿੱਚ ਅੱਜ ਅਸੀਂ ਖੜ੍ਹੇ ਹਾਂ ਅਤੇ ਸਾਡੇ ਪਿੱਛੇ ਘੋੜਿਆਂ ਦਾ, ਜਿੱਥੇ ਬੱਚਿਆਂ ਨੂੰ ਘੋੜਿਆਂ ਦਾ ਅਭਿਆਸ ਕਰਵਾਇਆ ਜਾ ਰਿਹਾ। ਪੁਰਾਤਨ ਸਮੇਂ ਤੋਂ ਇਹ ਜਿਹੜੀ ਕਲਾ ਆ, ਪੁਰਾਤਨ ਵੇਲਿਆਂ ਤੋਂ ਹੀ ਸਿੰਘ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ ਹੁੰਦੇ ਸੀ ਜੰਗਲਾਂ ਦੇ ਵਿੱਚ। ਅਤੇ ਅੱਜ ਵੀ ਉਹ ਯਾਦ ਕਰਾਉਣਾ ਉਹਨਾਂ ਨੂੰ ਦਿਨ ਕਿ ਕਿੱਦਾਂ ਸਟਰਗਲ ਚੱਲੀ, ਕਿੱਦਾਂ ਸੰਘਰਸ਼ ਇਹਨਾਂ ਨੇ ਕੀਤੇ। ਅਤੇ ਅੱਜ ਵੀ ਘੋੜੇ ਜਿਹੜੇ ਆ ਇਹ ਬੜਾ ਇੱਕ ਪ੍ਰੈਕਟੀਕਲ ਚੀਜ਼ ਆ। ਗੱਡੀਆਂ ਭਾਵੇਂ ਜਿੰਨੀਆਂ ਮਰਜ਼ੀ ਆ ਜਾਣ, ਜੰਗਲਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਘਰਾਂ ਦੇ ਵਿੱਚ ਇਹਦਾ ਅਭਿਆਸ ਸਾਨੂੰ ਜ਼ਰੂਰ ਰੱਖਣਾ ਚਾਹੀਦਾ, ਜਾਰੀ ਰੱਖਣਾ ਚਾਹੀਦਾ। ਨਾਲ ਇਕੱਲੇ ਘੋੜੇ ਨਹੀਂ, ਇਹ ਤੁਹਾਡੀ ਸ਼ਖਸੀਅਤ ਨੂੰ ਵੀ ਘੜਦੇ ਨੇ। ਘੋੜਾ ਇੱਕ ਇਹੋ ਜਿਹਾ ਜਾਨਵਰ ਹੈ ਜਿਹੜਾ ਤੁਹਾਡੇ ਨਾਲ ਇਹੋ ਜਿਹਾ ਪ੍ਰੇਮ ਪਾ ਕੇ ਰੱਖਦਾ ਹੈ। ਤੁਹਾਡਾ ਬਹੁਤ ਹੀ ਵਫਾਦਾਰ ਇੱਕ ਜਾਨਵਰ ਤੁਹਾਡਾ ਇਹ ਸਾਬਿਤ ਹੋਇਆ। ਸੋ ਸਿੰਘਾਂ ਨੇ ਹਮੇਸ਼ਾ ਹੀ ਜਾਨਵਰਾਂ ਦੇ ਨਾਲ, ਕਾਇਨਾਤ ਦੇ ਨਾਲ, ਕੁਦਰਤ ਦੇ ਨਾਲ ਇਹ ਪਿਆਰ ਰੱਖਿਆ ਹੋਇਆ। ਸੋ ਨਾਲ ਹੀ ਨਾਲ ਤੁਸੀਂ ਦੇਖ ਰਹੇ ਹੋ ਕਿ ਅਲੱਗ-ਅਲੱਗ ਤੰਬੂਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਟੌਪਿਕਸ ਨੂੰ ਲੈ ਕੇ, ਜਿੱਥੇ ਸਾਖੀ ਲੈਂਡ ਆ, ਜਿੱਥੇ ਪੁਰਾਣੀਆਂ ਚੀਜ਼ਾਂ, ਮਧਾਣੀਆਂ, ਖੂਹੀ ਆ, ਅਤੇ ਨਾਲ ਹੀ ਨਾਲ ਬੱਚਿਆਂ ਨੂੰ ਹੋਰ ਆਪਣੇ ਗੁਰਬਾਣੀ ਦੇ ਅਭਿਆਸ, ਆਪਣੇ ਹਿਸਟਰੀ ਦੇ ਨਾਲ ਜੋੜਨ ਦੇ, ਦਸਤਾਰਾਂ ਦੇ ਨਾਲ, ਆਈਡੈਂਟੀਟੀ ਦੇ ਨਾਲ, ਫਿਰ ਸਿੱਖ ਆਰਟਸ ਆ, ਉਸ ਦੇ ਨਾਲ ਹੀ ਰੋਟੀ ਪਕਾਉਣ ਦੀ ਕਲਾ, ਖਾਣਾ ਬਣਾਉਣ ਦਾ ਅਭਿਆਸ ਕਰਵਾਇਆ ਜਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਿੱਥੇ ਆਪਣੀ ਪੰਜਾਬੀ ਜ਼ੁਬਾਨ, ਗੁਰਮੁਖੀ ਨੂੰ ਅਤੇ ਆਪਣੀ ਇੱਕ ਘਾੜਤ ਘੜਨ ਦੇ ਲਈ ਆਤਮ ਪ੍ਰਗਾਸ ਦਾ ਸਿਲੇਬਸ ਅਤੇ ਸਿੱਖਿਆ ਕਰਿਕੂਲਮ ਦਾ ਸਿਲੇਬਸ 'ਤੇ ਵੀ ਟੇਬਲ ਲੱਗੇ ਹੋਏ ਨੇ। ਇੱਕ ਅੱਜ ਦਾ ਦਿਨ ਮੈਂ ਕਹੂੰਗਾ ਇਹ ਦਿਹਾੜਾ ਸਾਰੀਆਂ ਚੀਜ਼ਾਂ ਨੂੰ ਸੁਮੇਲ ਬਣਾ ਕੇ ਇੱਕ ਬਹੁਤ ਹੀ ਵਧੀਆ ਉਪਰਾਲਾ ਫਰੀਮੌਂਟ ਗੁਰਦੁਆਰਾ ਸਾਹਿਬ ਦੀ ਧਰਤੀ ਦੇ ਉੱਤੇ ਇਹ ਪ੍ਰਬੰਧਕਾਂ ਨੇ ਉਲੀਕਿਆ ਹੈ। ਅਸੀਂ ਇਹਨਾਂ ਦੇ ਬਹੁਤ ਧੰਨਵਾਦ ਹਾਂ, ਸ਼ਲਾਘਾ ਕਰਦੇ ਹਾਂ ਇਹ ਚੀਜ਼ਾਂ ਦੀ। ਬੱਚਿਆਂ ਦੀ ਸ਼ਖਸੀਅਤ ਨੂੰ ਘੜਨ ਦੇ ਲਈ, ਬੱਚਿਆਂ ਦੇ ਰੋਜ਼ਮਰਰਾ ਦੇ ਲਈ ਇਹ ਚੀਜ਼ਾਂ ਦੇਖਣੀਆਂ ਬਹੁਤ ਜ਼ਰੂਰੀ ਨੇ। ਕੁਛ ਬੱਚੇ ਸਪੋਰਟਸ ਵੀ ਕਰ ਰਹੇ ਨੇ, ਅੱਜ ਬਾਸਕਟਬਾਲ ਵੀ ਆ। ਸੋ ਹਰ ਚੀਜ਼ ਦਾ ਇਹਨਾਂ ਨੇ ਥੋੜ੍ਹੀਆਂ ਝਲਕੀਆਂ ਦੇ ਕੇ ਇੱਕ ਬਹੁਤ ਵਧੀਆ ਪ੍ਰਦਰਸ਼ਨੀ ਕੀਤੀ ਹੈ। ਆਓ ਅਰਦਾਸ ਕਰੀਏ, ਆਪਣੇ ਹੋਰ ਪੇਰੈਂਟਸ ਨੂੰ ਵੀ ਅੱਗੇ ਤੋਂ ਇਹ ਬੇਨਤੀ ਕਰੀਏ ਕਿ ਸਾਰੇ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਉਣ। ਇਸ ਪ੍ਰੋਗਰਾਮ ਨੂੰ ਆਪਾਂ ਹੋਰ ਵੱਧ ਚੜ੍ਹ ਕੇ ਹੁੰਗਾਰਾ ਦਈਏ, ਇਹ ਤੋਂ ਹੋਰ ਲਾਹੇ ਲੈ ਕੇ ਆਪਾਂ ਘਰਾਂ ਨੂੰ ਜਾਈਏ, ਸੋਹਣਾ ਮੈਸੇਜ ਲੈ ਕੇ ਇੱਕ ਭਾਈਚਾਰੇ ਦਾ ਆਪਾਂ ਅੱਗੇ ਵਧੀਏ ਜੀ। ਧੰਨਵਾਦ ਰੇਡੀਓ USA, ਪੰਜਾਬੀ ਰੇਡੀਓ USA ਵਾਲਿਆਂ ਦਾ, ਸਾਰੀ ਟੀਮ ਦਾ। ਹਮੇਸ਼ਾ ਹੀ ਇਹ ਪੰਥਕ ਸਰਗਰਮੀਆਂ ਦੇ ਵਿੱਚ, ਹੋਰ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਨਿਭਾਉਂਦੇ ਨੇ। ਸੋ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।